अस्सलाम वालेकुम जी एंड प्यार भरी सत श्री अकाल आदाब। मैं हाँ तुहाडा अपना होस्ट शाहिद शबीर बाबा जी और तुसी देख रहे हो शाहिद शबीर ऑफिशियल एंड रेडियो साडे वाला। गुरप्यारी संगत जी, ये जिहड़े चलते हुए बुलडोज़र तुहानूं नज़र आ रहे ने, ये तुहाडे वास्ते एक बहुत वड्डी खुशखबरी है। सियालकोट दे विच गुरुद्वारा श्री पहली पातशाही बाबे दी बेर साहिब दे कोल गुरुद्वारा श्री पहली पातशाही बाउली साहब है। ਉਹਦੇ ਸਰੋਵਰ ਦੇ ਉੱਤੇ ਬਹੁਤ ਵੱਡਾ ਕਬਜ਼ਾ ਹੋਇਆ ਸੀ। ਅਨੇਕਾਂ ਦੁਕਾਨਾਂ ਬਣੀਆਂ ਹੋਈਆਂ ਸਨ। ਤੁਹਾਡੇ ਸਾਹਮਣੇ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਢਾਹ ਢੇਰੀ ਕੀਤੀਆਂ ਜਾ ਰਹੀਆਂ ਨੇ। ਪਾਕਿਸਤਾਨ 'ਚ ਵੀ ਬੁਲਡੋਜ਼ਰ ਚੱਲਦਾ ਹੈ, ਪਰ ਕਿੱਥੇ ਚੱਲਦਾ ਹੈ? ਜਿੱਥੇ ਕੋਈ ਕਬਜ਼ਾ ਕਰਦਾ ਹੈ, ਜਿੱਥੇ ਗੌਰਮੈਂਟ ਦੀ ਜ਼ਮੀਨ ਜਾਂ ਗੁਰਦੁਆਰੇ ਦੀ ਜ਼ਮੀਨ 'ਤੇ ਕਿਸੇ ਨੇ, ਆ ਦੇਖੋ ਕਿੱਡਾ ਵਿਸ਼ਾਲ ਜਿਹੜਾ ਉਹ ਤੁਹਾਨੂੰ ਸਰੋਵਰ ਨਜ਼ਰ ਆ ਰਿਹਾ ਹੋਏਗਾ, ਏਕੜਾਂ ਦੇ ਵਿੱਚ ਫੈਲਿਆ ਹੋਇਆ ਹੈ। ਸਰੋਵਰ ਸਾਹਿਬ 'ਤੇ ਕਬਜ਼ਾ ਨਹੀਂ ਹੋਇਆ, ਲੇਕਿਨ ਸਰੋਵਰ ਸਾਹਿਬ ਦੇ ਚਾਰੋਂ ਪਾਸੇ ਜਿਹੜੀ ਲੈਂਡ ਸੀ ਉਹਦੇ ਉੱਤੇ ਕਬਜ਼ਾ ਹੋਇਆ ਸੀ। ਅਨੇਕਾਂ ਦੁਕਾਨਾਂ ਦੇ ਉੱਤੇ ਅੱਜ ਬੁਲਡੋਜ਼ਰ ਚੱਲ ਗਿਆ ਹੈ ਔਰ ਇਹ ਸਾਰੀ ਐਫਰਟ ਦੇ ਪਿੱਛੇ ਜਿਹੜਾ ETBP ਬੋਰਡ ਔਰ ਇਵੈਕੂਏਟਰਸ ਪ੍ਰਾਪਰਟੀ ਬੋਰਡ ਔਰ ਸਾਡੇ ਮਨਪਸੰਦ ਜਿਹੜੇ ਨੇ ਗਿਆਨੀ, ਠੀਕ ਹੈ ਜੀ, ਜਸਕਰਨ ਸਿੰਘ ਸਿੱਧੂ ਜੀ ਜਿਹੜੇ ਨੇ ਸੇਵਾਕਾਰ ਨੇ और ਗਿਆਨੀ ਦੀ ਡਿਊਟੀ ਕਰ ਰਹੇ ਨੇ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਬਾਬੇ ਦੀ ਬੇਰ ਸਾਹਿਬ ਦੇ ਉੱਤੇ। ਉਹਨਾਂ ਨੇ ਪਹਿਲੇ ਵੀ ਗੁਰਦੁਆਰਾ ਸਾਹਿਬ ਦੀ ਬਹੁਤ ਸੇਵਾ ਕੀਤੀ ਹੈ ਅਤੇ ਹੁਣ ਉਹਨਾਂ ਨੇ ਇਹ ਜਿਹੜੀਆਂ ਜ਼ਮੀਨਾਂ ਨੇ ਉਹ ਵਾਗਜ਼ਾਰ ਕਰਾ ਰਹੇ ਨੇ। ਅਸੀਂ ਗੌਰਮੈਂਟ ਆਫ ਪਾਕਿਸਤਾਨ ਦੇ, ਗੌਰਮੈਂਟ ਆਫ ਪੰਜਾਬ ਦੇ ਔਰ ETBP ਬੋਰਡ ਦੇ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਗਿਆਨੀ ਜੀ ਦੇ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਇੱਕ ਇਤਿਹਾਸ ਜਿਹੜਾ ਕਿ ਮਿਟਣ ਜਾ ਰਿਹਾ ਸੀ ਉਹਨੂੰ ਦੁਬਾਰਾ ਤੋਂ ਰੀਸਟੋਰ ਕੀਤਾ ਜਾਏਗਾ। ਇਹਨੂੰ ਵਾਲ ਕੀਤੀ ਜਾਏਗੀ। ਗੁਰਦੁਆਰਾ ਬਾਉਲੀ ਸਾਹਿਬ ਦੀ ਜ਼ਮੀਨ ਨੂੰ ਜਿਹੜਾ ਹੈ ਉਹ ਕਬਜ਼ੇ ਤੋਂ ਬਚਾਇਆ ਜਾਏਗਾ। ਜਦੋਂ ਮੈਂ ਪਹਿਲੀ ਵਾਰ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਬਾਉਲੀ ਸਾਹਿਬ ਦੀ ਜਦੋਂ ਮੈਂ ਪਹਿਲੇ ਦਰਸ਼ਨ ਕਰਵਾਏ ਸੀ ਅਤੇ ਇਸ ਗੁਰਦੁਆਰਿਆਂ ਦੇ ਵਿੱਚ ਬਲਾਈਂਡਸ ਦਾ ਸਕੂਲ ਹੈ, ਠੀਕ ਹੈ ਜੀ, ਲਾਜ਼ਮੀ ਗੱਲ ਹੈ, ਬਲਾਈਂਡਸ ਦਾ ਸਕੂਲ ਚੱਲ ਰਿਹਾ। ਜਦੋਂ ਤੱਕ ਇਹਨਾਂ ਆਲਟਰਨੇਟ ਜਗ੍ਹਾ ਨਹੀਂ ਦਿੱਤੀ ਜਾਏਗੀ ਤਾਂ ਉਸ ਵਕਤ ਤੱਕ ਇਹ ਇੱਥੇ ਉਹ ਬਲਾਈਂਡਸ ਦਾ ਸਕੂਲ ਚੱਲਦਾ ਰਹੇਗਾ। ਲੇਕਿਨ ਇਹਦੇ ਨਾਲ ਤੁਸੀਂ ਦੇਖੋ ਕਿੱਡੀ ਵੱਡੀ ਜਗ੍ਹਾ, ਕਿੱਡੀ ਵਿਸ਼ਾਲ ਜਗ੍ਹਾ, ਰੋਡ ਦੇ ਨਾਲ ਨਾਲ ਇਹ ਸਾਰੀਆਂ ਦੁਕਾਨਾਂ ਲੋਕਾਂ ਨੇ ਮਤਲਬ ਕਿ ਇੰਕਰੋਚਮੈਂਟ ਕੀਤੀ ਹੋਈ ਸੀ। ਮੇਰੀ ਤਮਾਮ ਦੁਨੀਆ ਦੀ ਸੰਗਤ ਤੋਂ ਗੁਜ਼ਾਰਿਸ਼ ਹੈ ਕਿ ਐਵੇਂ ਤੁਸੀਂ ਜਿਹੜਾ ਭਾਵਕ ਨਾ ਹੋ ਜਾਇਆ ਕਰੋ ਔਰ ਦੇਖੋ ਅੱਜ ਕਿੱਡੀ ਵੱਡੀ ਜਿਹੜੀ ਗੁਰਦੁਆਰਾ ਸਾਹਿਬ ਦੀ ਜਗ੍ਹਾ ਉਹਨੂੰ ਵਾਰਗੁਜ਼ਾਰ ਕੀਤਾ ਗਿਆ। ਇਸੇ ਤਰ੍ਹਾਂ ਗੁਰਦੁਆਰਾ ਮੰਗੂ ਮੱਠ ਗਿਆਨ ਗੋਦੜੀ ਵਾਸਤੇ ਵੀ ਆਵਾਜ਼ ਚੱਕੋ ਜਿੱਦਾਂ ਕਿ ਤੁਸੀਂ ਪਾਕਿਸਤਾਨ ਦੇ ਗੁਰਦੁਆਰਿਆਂ ਵਾਸਤੇ ਆਵਾਜ਼ ਚੱਕਦੇ ਹੋ। ਗੁਰਪਿਆਰੀ ਸੰਗਤ ਜੀ, ਇਸ ਗੁਰਦੁਆਰਾ ਸਾਹਿਬ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ। ਜਦੋਂ ਖਾਲਸਾ ਪੰਥ ਸਟਰੋਂਗ ਸੀ, ਜਦੋਂ ਇਹ ਖਾਲਸਾ ਰਾਜ ਸੀ, ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਸ ਸਰੋਵਰ ਦੇ ਕੰਢੇ ਦੇ ਉੱਤੇ ਜਿਹੜੀਆਂ ਸਿੱਖ ਫੌਜਾਂ ਸਨ, ਨਿਹੰਗ ਫੌਜਾਂ ਸਨ, ਉਹਨਾਂ ਨੇ ਇੱਥੇ ਆਪਣੇ ਕੈਂਪ ਲਾਏ ਸਨ। ਠੀਕ ਹੈ ਜੀ, ਇਹ ਗੁਰੂ ਦੀ ਨਗਰੀ ਹੈ ਔਰ ਗੁਰੂ ਦੀ ਨਗਰੀ ਕਿਉਂ ਕਹਿ ਰਿਹਾ ਵਾਂ ਕਿ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਇੱਥੋਂ ਚੰਦ ਮੀਟਰ ਦੇ ਫਾਸਲੇ ਦੇ ਉੱਤੇ ਹੈ ਬਾਬੇ ਦੀ ਬੇਰ ਸਾਹਿਬ, ਜਿੱਥੇ ਸਾਈਂ ਮਿੱਠਾ ਜੀ ਦੇ ਨਾਲ ਬੈਠ ਕੇ, ਹਮਜ਼ਾ ਗੋਸ ਜੀ ਦੇ ਨਾਲ ਬੈਠ ਕੇ ਬਾਬਾ ਗੁਰੂ ਨਾਨਕ ਸਾਹਿਬ ਨੇ ਗੋਸ਼ਟੀ ਕੀਤੀ ਸੀ। ਔਰ ਗੁਰਪਿਆਰੀ ਸੰਗਤ ਜੀ, ਇਹ ਉਹ ਇਲਾਕਾ ਹੈ ਜਿੱਥੇ ਕਹਿ ਲਓ ਤੁਸੀਂ ਕਿ ਮਹੰਤਾਂ ਕੋਲੋਂ ਜਦੋਂ ਗੁਰਦੁਆਰੇ ਜਿਹੜੇ ਨੇ ਉਹ ਵਾਗਜ਼ਾਰ ਕਰਾਏ ਗਏ ਅਤੇ ਇਹ ਉਹ ਪਹਿਲਾ ਗੁਰਦੁਆਰਾ ਹੈ ਔਰ ਦੂਸਰਾ ਗੁਰਦੁਆਰਾ ਹੈ ਇਹਦੇ ਨਾਲ ਹੀ ਜਿਹਨੂੰ ਕਿ ਮਹੰਤ ਨਰੈਣੂ ਕੋਲੋਂ ਜਿਹੜਾ ਸੀ ਉਹ ਵਾਗਜ਼ਾਰ ਕਰਾਇਆ ਗਿਆ ਸੀ। ਠੀਕ ਹੈ ਜੀ, ਅਤੇ ਗੁਰਪਿਆਰੀ ਸੰਗਤ ਜੀ, ਦਿਲ ਤੋਂ ਇੱਕ ਵਾਰੀ ਫਿਰ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਕਿ ਇਹ ਜਿਹੜਾ ਸਰੋਵਰ ਸਾਹਿਬ ਦੀ ਜਗ੍ਹਾ ਜਿਹੜੀ ਇੰਕਰੋਚ ਹੋਈ ਸੀ, ਅਸਲ ਵਿੱਚ ਇਹ ਸਰੋਵਰ ਸਾਹਿਬ ਦੀ ਜਗ੍ਹਾ ਨਹੀਂ ਬਲਕਿ ਉਹਦੇ ਨਾਲ ਜਿਹੜੀ ਬਾਹਰ ਦੀ ਦੀਵਾਰ ਸੀ ਉਹਨੂੰ ਲੋਕਾਂ ਨੇ ਕਬਜ਼ਾ ਕਰ ਲਿਆ ਸੀ। ਉਹ ਦੀਵਾਰ ਵੀ ਜਿਹੜੀ ਛੱਡੀ ਹੋਈ ਹੈ ਉਹ ਵੀ ਘੱਟੋ ਘੱਟ 12 ਤੋਂ 15 ਫੁੱਟ ਸੀ ਅਤੇ 15 ਫੁੱਟ ਦੀਆਂ ਕੋਈ ਅਨੇਕਾਂ ਦੁਕਾਨਾਂ ਬਣੀਆਂ ਹੋਈਆਂ ਸੀ। ਮੇਰਾ ਖਿਆਲ ਹੈ ਘੱਟੋ ਘੱਟ 25 ਤੋਂ 30 ਦੁਕਾਨਾਂ ਜਿਹੜੀਆਂ ਨੇ ਉਹ ਤੋੜੀਆਂ ਗਈਆਂ ਨੇ ਗੌਰਮੈਂਟ ਆਫ ਪਾਕਿਸਤਾਨ ਵੱਲੋਂ ਔਰ ਤੁਸੀਂ ਦੇਖ ਲਓ ਕਿ ਇੱਕ ਵੱਡੇ ਪੱਧਰ ਦੇ ਉੱਤੇ ਤੁਹਾਨੂੰ ਮਲਬਾ ਪਿਆ ਹੋਇਆ ਨਜ਼ਰ ਆ ਰਿਹਾ ਹੈ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਆਪਾਂ ਜਿਹੜੀ ਆਵਾਜ਼ ਚੱਕਦੇ ਹਾਂ ਜਾਂ ਕੋਈ ਗੱਲ ਕਰਦੇ ਹਾਂ ਕਿ ਇੰਕਰੋਚਮੈਂਟ ਹੋਈ ਹੈ, ਲੋਕ ਇੱਥੇ ਬੈਠੇ ਹੋਏ ਨੇ ਅਤੇ ਗੌਰਮੈਂਟ ਜਦੋਂ ਆਪਣੇ ਐਕਸ਼ਨ ਦੇ ਉੱਤੇ ਆਉਂਦੀ, ਆਪਣੇ ਰਾਈਟ ਇਸਤੇਮਾਲ ਕਰਦੀ ਆ ਤਾਂ ਉਸ ਵੇਲੇ ਇਹ ਸਾਰਾ ਕੋਈ ਢਾਹ ਢੇਰੀ ਕਰ ਦਿੱਤਾ ਜਾਂਦਾ। ਇੱਕ ਵਾਰੀ ਫਿਰ ਸਭ ਨੂੰ ਬਹੁਤ ਬਹੁਤ ਮੁਬਾਰਕ ਹੋਏ ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ।